ਅੱਜ ਫਿਰ ਟਰੱਕਿੰਗ ਵੱਲ ਚੱਲੀਏ। ਯਾਹੂ ਨੇ ਸਭ ਤੋਂ ਵੱਡੀ ਨਿਊਜ਼ ਜਿਹੜੀ ਛਾਪੀ ਹੈਗੀ ਆ, ਕਹਿੰਦੇ ਵੀ ਗੈਸ ਦੀਆਂ ਕੀਮਤਾਂ ਨੂੰ ਲੈ ਕੇ, ਡੀਜ਼ਲ ਦੀਆਂ ਕੀਮਤਾਂ ਨੂੰ ਲੈ ਕੇ ਜਿਹੜੇ ਟਰੱਕਰਸ ਆ, ਉਹਨਾਂ ਦਾ ਬਹੁਤ ਬੁਰਾ ਹਾਲ ਹੈਗਾ ਇਸ ਵੇਲੇ। ਜੀ, ਬਿਲਕੁਲ। ਇਹ ਚੀਜ਼ ਜਿਹੜੀ ਹੈ ਇਸ ਵੇਲੇ ਮਤਲਬ ਅਨਪ੍ਰੈਜ਼ੀਡੈਂਟਡ ਹੈਗੀ ਹੈ ਕਿ ਜਿਹੜੀ ਡੀਜ਼ਲ ਪ੍ਰਾਈਸ $8 ਦੇ ਕਰੀਬ ਸਾਡੇ ਇੱਥੇ ਲੋਕਲੀ ਮੈਂ I-5 ਦੇ ਉੱਤੇ ਦੇਖਦਾ ਹਾਂ, $8 ਦੇ ਕਰੀਬ ਜਿਹੜੀ ਪ੍ਰਾਈਸ ਹੈਗੀ ਆ ਪਹੁੰਚ ਚੁੱਕੀ ਆ। ਔਰ ਇਹਦੇ ਵਿੱਚ ਰਾਜਕਰਨ ਤੇ ਹਰਜੋਤ ਭਾਜੀ ਜਿਹੜੀ ਮੇਜਰ ਪ੍ਰੋਬਲਮ ਹੈਗੀ ਨਾ ਇਸ ਵੇਲੇ ਉਹ ਇਹ ਹੈਗੀ ਆ ਕਿ ਜਿਹੜੀਆਂ ਤਾਂ ਵੱਡੀਆਂ ਫਲੀਟਸ ਹੈਗੀਆਂ, ਵੱਡੀਆਂ ਕੰਪਨੀਆਂ ਹੈਗੀਆਂ, ਮਿਡ ਸਾਈਜ਼ ਟੂ ਬਿਗ ਕੰਪਨੀਜ਼ ਹੈਗੀਆਂ, ਹੂੰ, ਹੂੰ, ਉਹ ਫਿਊਲ ਸਰਚਾਰਜ ਜਿਹੜਾ ਉਹਨਾਂ ਨੂੰ ਉਦਾਂ ਨਾ ਉਦਾਂ ਹੀ ਮਿਲ ਜਾਂਦਾ ਹੈ। ਆਲਮੋਸਟ ਲਾਈਕ ਡਾਲਰ ਦੇ ਕਰੀਬ ਫਿਊਲ ਸਰਚਾਰਜ ਜਿਹੜਾ ਇਸ ਵੇਲੇ ਮਿਲ ਰਿਹਾ ਹੈਗਾ, 90 ਸੈਂਟ 95 ਸੈਂਟਸ ਔਨ ਟਾਪ ਆਫ ਦਾ ਜਿਹੜਾ ਤੁਹਾਡਾ ਰੇਟ ਹੈਗਾ। ਮੰਨ ਲਓ ਤੁਹਾਡਾ ਰੇਟ $2.5 ਦਾ ਹੈਗਾ ਤੇ ਉਹਦੇ ਉੱਤੇ ਤੁਹਾਨੂੰ $1 ਹੋਰ ਜਾਂ 95 ਸੈਂਟਸ ਫਿਊਲ ਸਰਚਾਰਜ ਮਿਲਦਾ। ਜਿੱਦਾਂ ਆਪਾਂ ਜੇ ਫੈਡੈਕਸ ਦੀ ਡਿਲੀਵਰੀ ਮੰਗਵਾਉਂਦੇ ਆ ਜਾਂ ਹੁਣ ਐਮਾਜ਼ੋਨ ਵੀ ਕਹਿ ਰਿਹਾ ਹੈਗਾ, ਹੋਰ UPS ਆ, ਉਹਨਾਂ ਦਾ ਸਾਰਿਆਂ ਦਾ ਹਰ ਡਿਲੀਵਰੀ ਦੇ ਉੱਤੇ ਫਿਊਲ ਸਰਚਾਰਜ ਜਿਹੜਾ ਪਾਇਆ ਹੁੰਦਾ। ਤੁਸੀਂ ਕੋਈ ਵੀ ਘਰ ਡਿਲੀਵਰੀ ਮੰਗਾ ਲਓ ਅੱਜ ਕੱਲ੍ਹ, ਉਹਦੇ ਤੇ ਫਿਊਲ ਸਰਚਾਰਜ ਹੁੰਦਾ ਹੈ। ਸੋ ਜਿਹੜੀਆਂ ਵੱਡੀਆਂ ਕੰਪਨੀਆਂ ਉਹਨਾਂ ਨੂੰ ਇਸ ਫਿਊਲ ਪ੍ਰਾਈਸ ਵਧੀ ਦਾ ਜਿਹੜਾ ਆ ਉਹ ਇੰਨਾ ਜ਼ਿਆਦਾ ਅਸਰ ਨਹੀਂ ਹੁੰਦਾ, ਕਿਉਂਕਿ ਉਹ ਸਾਰਾ ਅਸਰ ਜਿਹੜਾ ਆ ਉਹ ਐਂਡ ਯੂਜ਼ਰ ਯਾਨੀ ਕਿ ਤੁਸੀਂ ਔਰ ਅਸੀਂ ਜਿਹੜੇ ਆ ਉਹ ਪੇ ਕਰਦੇ ਆ। ਪਰ ਜਿਹੜੀਆਂ ਸਮਾਲ ਕੰਪਨੀਆਂ ਹੈਗੀਆਂ, ਜਿਹੜੀਆਂ ਆਪਣੀਆਂ ਮੇਜਰ ਆਪਣੀ ਜਿਹੜੀ ਟਰੱਕਿੰਗ ਕਮਿਊਨਿਟੀ ਹੈਗੀ ਉਹ ਸਮਾਲ ਟਰੱਕਿੰਗ ਕੰਪਨੀਆਂ ਹੈਗੀਆਂ, ਉਹਨਾਂ ਨੂੰ ਫਿਊਲ ਸਰਚਾਰਜ ਅੱਵਲ ਤਾਂ ਮਿਲਦਾ ਹੀ ਨਹੀਂਗਾ। ਜੇ ਮਿਲਦਾ ਹੈ ਤਾਂ ਬਹੁਤ ਥੋੜ੍ਹਾ ਮਿਲਦਾ ਹੈਗਾ। ਜਿਹੜੀਆਂ ਵਿੱਚ ਕਹਿ ਲਓ ਡਬਲ ਬ੍ਰੋਕਰੇਜ ਵਾਲੇ ਜਾਂ ਬ੍ਰੋਕਰਸ ਜਿਹੜੇ ਆ ਜਾਂ ਕੋਈ ਵੀ ਆ, ਉਹ ਜਿਹੜਾ ਆ ਫਿਊਲ ਸਰਚਾਰਜ ਜਿਹੜਾ ਆ ਉਹ ਅੱਧਾ ਪਚੱਧਾ ਖਾ ਜਾਂਦੇ ਆ, ਵਿੱਚ ਰੱਖ ਜਾਂਦੇ ਆ। ਸੋ ਇਸ ਕਰਕੇ ਜਿਹੜੀਆਂ ਛੋਟੀਆਂ ਟਰੱਕਿੰਗ ਕੰਪਨੀਆਂ ਹੈਗੀਆਂ ਉਹਨਾਂ ਦੇ ਉੱਤੇ ਇਹ ਬਹੁਤ ਵੱਡਾ ਜਿਹੜਾ ਅਸਰ ਪੈ ਰਿਹਾ ਹੈਗਾ। ਅੱਜ ਫਿਰ ਟਰੱਕਿੰਗ ਵੱਲ ਚੱਲੀਏ। ਯਾਹੂ ਨੇ ਸਭ ਤੋਂ ਵੱਡੀ ਨਿਊਜ਼ ਜਿਹੜੀ ਛਾਪੀ ਹੈਗੀ ਆ, ਕਹਿੰਦੇ ਵੀ ਗੈਸ ਦੀਆਂ ਕੀਮਤਾਂ ਨੂੰ ਲੈ ਕੇ, ਡੀਜ਼ਲ ਦੀਆਂ ਕੀਮਤਾਂ ਨੂੰ ਲੈ ਕੇ ਜਿਹੜੇ ਟਰੱਕਰਸ ਆ, ਉਹਨਾਂ ਦਾ ਬਹੁਤ ਬੁਰਾ ਹਾਲ ਹੈਗਾ ਇਸ ਵੇਲੇ। ਜੀ, ਬਿਲਕੁਲ। ਇਹ ਚੀਜ਼ ਜਿਹੜੀ ਹੈ ਇਸ ਵੇਲੇ ਮਤਲਬ ਅਨਪ੍ਰੈਜ਼ੀਡੈਂਟਡ ਹੈਗੀ ਹੈ ਕਿ ਜਿਹੜੀ ਡੀਜ਼ਲ ਪ੍ਰਾਈਸ $8 ਦੇ ਕਰੀਬ ਸਾਡੇ ਇੱਥੇ ਲੋਕਲੀ ਮੈਂ I-5 ਦੇ ਉੱਤੇ ਦੇਖਦਾ ਹਾਂ, $8 ਦੇ ਕਰੀਬ ਜਿਹੜੀ ਪ੍ਰਾਈਸ ਹੈਗੀ ਆ ਪਹੁੰਚ ਚੁੱਕੀ ਆ। ਔਰ ਇਹਦੇ ਵਿੱਚ ਰਾਜਕਰਨ ਤੇ ਹਰਜੋਤ ਭਾਜੀ ਜਿਹੜੀ ਮੇਜਰ ਪ੍ਰੋਬਲਮ ਹੈਗੀ ਨਾ ਇਸ ਵੇਲੇ ਉਹ ਇਹ ਹੈਗੀ ਆ ਕਿ ਜਿਹੜੀਆਂ ਤਾਂ ਵੱਡੀਆਂ ਫਲੀਟਸ ਹੈਗੀਆਂ, ਵੱਡੀਆਂ ਕੰਪਨੀਆਂ ਹੈਗੀਆਂ, ਮਿਡ ਸਾਈਜ਼ ਟੂ ਬਿਗ ਕੰਪਨੀਜ਼ ਹੈਗੀਆਂ, ਹੂੰ, ਹੂੰ, ਉਹ ਫਿਊਲ ਸਰਚਾਰਜ ਜਿਹੜਾ ਉਹਨਾਂ ਨੂੰ ਉਦਾਂ ਨਾ ਉਦਾਂ ਹੀ ਮਿਲ ਜਾਂਦਾ ਹੈ। ਆਲਮੋਸਟ ਲਾਈਕ ਡਾਲਰ ਦੇ ਕਰੀਬ ਫਿਊਲ ਸਰਚਾਰਜ ਜਿਹੜਾ ਇਸ ਵੇਲੇ ਮਿਲ ਰਿਹਾ ਹੈਗਾ, 90 ਸੈਂਟ 95 ਸੈਂਟਸ ਔਨ ਟਾਪ ਆਫ ਦਾ ਜਿਹੜਾ ਤੁਹਾਡਾ ਰੇਟ ਹੈਗਾ। ਮੰਨ ਲਓ ਤੁਹਾਡਾ ਰੇਟ $2.5 ਦਾ ਹੈਗਾ ਤੇ ਉਹਦੇ ਉੱਤੇ ਤੁਹਾਨੂੰ $1 ਹੋਰ ਜਾਂ 95 ਸੈਂਟਸ ਫਿਊਲ ਸਰਚਾਰਜ ਮਿਲਦਾ। ਜਿੱਦਾਂ ਆਪਾਂ ਜੇ ਫੈਡੈਕਸ ਦੀ ਡਿਲੀਵਰੀ ਮੰਗਵਾਉਂਦੇ ਆ ਜਾਂ ਹੁਣ ਐਮਾਜ਼ੋਨ ਵੀ ਕਹਿ ਰਿਹਾ ਹੈਗਾ, ਹੋਰ UPS ਆ, ਉਹਨਾਂ ਦਾ ਸਾਰਿਆਂ ਦਾ ਹਰ ਡਿਲੀਵਰੀ ਦੇ ਉੱਤੇ ਫਿਊਲ ਸਰਚਾਰਜ ਜਿਹੜਾ ਪਾਇਆ ਹੁੰਦਾ। ਤੁਸੀਂ ਕੋਈ ਵੀ ਘਰ ਡਿਲੀਵਰੀ ਮੰਗਾ ਲਓ ਅੱਜ ਕੱਲ੍ਹ, ਉਹਦੇ ਤੇ ਫਿਊਲ ਸਰਚਾਰਜ ਹੁੰਦਾ ਹੈ। ਸੋ ਜਿਹੜੀਆਂ ਵੱਡੀਆਂ ਕੰਪਨੀਆਂ ਉਹਨਾਂ ਨੂੰ ਇਸ ਫਿਊਲ ਪ੍ਰਾਈਸ ਵਧੀ ਦਾ ਜਿਹੜਾ ਆ ਉਹ ਇੰਨਾ ਜ਼ਿਆਦਾ ਅਸਰ ਨਹੀਂ ਹੁੰਦਾ, ਕਿਉਂਕਿ ਉਹ ਸਾਰਾ ਅਸਰ ਜਿਹੜਾ ਆ ਉਹ ਐਂਡ ਯੂਜ਼ਰ ਯਾਨੀ ਕਿ ਤੁਸੀਂ ਔਰ ਅਸੀਂ ਜਿਹੜੇ ਆ ਉਹ ਪੇ ਕਰਦੇ ਆ। ਪਰ ਜਿਹੜੀਆਂ ਸਮਾਲ ਕੰਪਨੀਆਂ ਹੈਗੀਆਂ, ਜਿਹੜੀਆਂ ਆਪਣੀਆਂ ਮੇਜਰ ਆਪਣੀ ਜਿਹੜੀ ਟਰੱਕਿੰਗ ਕਮਿਊਨਿਟੀ ਹੈਗੀ ਉਹ ਸਮਾਲ ਟਰੱਕਿੰਗ ਕੰਪਨੀਆਂ ਹੈਗੀਆਂ, ਉਹਨਾਂ ਨੂੰ ਫਿਊਲ ਸਰਚਾਰਜ ਅੱਵਲ ਤਾਂ ਮਿਲਦਾ ਹੀ ਨਹੀਂਗਾ। ਜੇ ਮਿਲਦਾ ਹੈ ਤਾਂ ਬਹੁਤ ਥੋੜ੍ਹਾ ਮਿਲਦਾ ਹੈਗਾ। ਜਿਹੜੀਆਂ ਵਿੱਚ ਕਹਿ ਲਓ ਡਬਲ ਬ੍ਰੋਕਰੇਜ ਵਾਲੇ ਜਾਂ ਬ੍ਰੋਕਰਸ ਜਿਹੜੇ ਆ ਜਾਂ ਕੋਈ ਵੀ ਆ, ਉਹ ਜਿਹੜਾ ਆ ਫਿਊਲ ਸਰਚਾਰਜ ਜਿਹੜਾ ਆ ਉਹ ਅੱਧਾ ਪਚੱਧਾ ਖਾ ਜਾਂਦੇ ਆ, ਵਿੱਚ ਰੱਖ ਜਾਂਦੇ ਆ। ਸੋ ਇਸ ਕਰਕੇ ਜਿਹੜੀਆਂ ਛੋਟੀਆਂ ਟਰੱਕਿੰਗ ਕੰਪਨੀਆਂ ਹੈਗੀਆਂ ਉਹਨਾਂ ਦੇ ਉੱਤੇ ਇਹ ਬਹੁਤ ਵੱਡਾ ਜਿਹੜਾ ਅਸਰ ਪੈ ਰਿਹਾ ਹੈਗਾ।